ਲਾਹੌਰ ਹੈ ਤੁਸੀਂ ਉਹ ਲਾਹੌਰ ਵੀ ਮੈਂ ਪਤਾ ਕਿਉਂ ਗਈ ਸੀ, ਹਰ ਕੋਈ ਕਹਿੰਦਾ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਲਾਹੌਰ ਜੰਮਣ ਗਈ ਗਿਆ ਸੀ ਅਸੀਂ ਨਾ ਜੰਮਣ ਗਈ ਸੀ ਅਸੀਂ ਨਾ ਡਾਇਰੈਕਟਲੀ। ਮੈਂ ਪਹਿਲਾ ਵਲੌਗ ਬਣਾਇਆ, ਮੇਰਾ ਪਹਿਲਾ ਵਲੌਗ ਵਾਇਰਲ ਹੋ ਗਿਆ। ਵਾਹ। ਅੱਛਾ ਸਰ ਜੀ, ਇੱਕ ਪਰਸਨਲ ਸਵਾਲ, ਹਾਂ ਤੁਸੀਂ ਸ਼ਾਦੀ ਕਦੋਂ ਕਰ ਰਹੇ ਹੋ? ਸ਼ਾਦੀ ਸਾਰਿਆਂ ਨੂੰ ਘੁੰਮ ਫੇਰ ਕੇ ਸ਼ਾਦੀ ਤੇ ਹੁਣ ਕੋਈ ਚੰਗਾ ਮੁੰਡਾ ਲੱਭੂਗਾ ਤੇ ਕਰੂੰਗੀ ਨਾ। ਐਡਾ ਚੰਗਾ ਕੋਲ ਮੁੰਡਾ ਬੈਠਾ ਹੈ ਫਿਰ ਵੀ ਕੁੜੀ ਵੇਖ ਜਾ ਰਹੀ ਹੈ। ਚਲੋ ਖੈਰ, ਅਸਲਾਮ ਵਾਲੇਕੁਮ ਤੇ ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਰੇ ਦੋਸਤਾਂ ਨੂੰ ਵੈਲਕਮ ਕਰਦੇ ਹਾਂ ਪੰਜਾਬੀ ਪ੍ਰਚਾਰ ਤੇ ਮੈਂ ਅੱਜ ਸਨਾ ਜ਼ੁਲਫਿਕਾਰ ਜੀ ਹੋਰੀ ਨੇ, ਇੱਕ ਸਾਡੇ ਪੰਜਾਬ ਦੇ ਯੂਟਿਊਬਰ ਤੇ ਟਿਕਟੋਕਰ ਵੀ ਨੇ ਬੜੇ ਮਸ਼ਹੂਰ, ਤੇ ਅਸੀਂ ਉਹਨਾਂ ਕੋਲ ਆਏ ਹਾਂ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ ਔਰ ਇਹਨਾਂ ਦੇ YouTube ਤੇ ਆਉਣ ਦੀ ਸਟੋਰੀ ਜਾਣਾਂਗੇ ਔਰ YouTube ਤੇ ਆਉਣ ਤੋਂ ਬਾਅਦ ਜੋ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਜਿਨ੍ਹਾਂ ਲੋਕਾਂ ਨਾਲ ਮਿਲ ਕੇ ਅਸੀਂ ਸਟਾਰਟ ਕਰਦੇ ਹਾਂ ਕਿ ਉਹ ਕੀ ਕਰਦੇ ਨੇ ਸਾਡੇ ਨਾਲ, ਕਿ ਕੀ ਗੱਲਾਂ ਹੁੰਦੀਆਂ ਨੇ, ਉਹ ਅੱਜ ਸਾਰੀਆਂ ਇਹਨਾਂ ਕੋਲ ਜਾਣਾਂਗੇ, ਇਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ। ਤੇ ਆਓ ਜ਼ਰਾ ਬੈਠ ਕੇ ਆਪਾਂ ਗੱਲਬਾਤ ਕਰਦੇ ਹਾਂ। ਅੱਜ ਦੀ ਸਾਡੀ ਸੀਟਿੰਗ ਜਿਹੜੀ ਹੈ ਉਹ ਇੱਥੇ ਹੋਏਗੀ ਕਿਉਂਕਿ ਅਸੀਂ ਪਿੰਡ ਦਾ ਵਲੌਗ ਬਣਾ ਰਹੇ ਹਾਂ ਤੇ ਤੁਹਾਨੂੰ ਪਿੰਡ ਦੀ ਲਾਈਫ ਦਿਖਾ ਰਹੇ ਹਾਂ ਤੇ ਫਿਰ ਤੁਹਾਨੂੰ ਪਿੰਡ ਵਾਲੇ ਵਲੌਗ ਅਸੀਂ ਇੱਕ ਪਿੰਡ ਦੀ ਮਤਲਬ ਕਹਿ ਲਓ ਕਿ ਮੈਂ ਤਾਂ ਬੈਠਾ ਹੋਇਆ ਵੀ ਇੰਨਾ ਕੀ ਲੱਗ ਰਿਹਾ ਹੋਵੇਗਾ। ਜੀ ਸਨਾ ਜੀ, ਤੁਸੀਂ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਪੰਜਾਬੀ ਪ੍ਰਚਾਰ ਤੇ ਵੈਲਕਮ ਕਰਨੇ ਆ। ਹਾਂਜੀ। ਤੇ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਥੋੜਾ ਸਾਨੂੰ ਦੱਸੋ ਕਿ ਤੁਸੀਂ YouTube ਕਿਵੇਂ ਸਟਾਰਟ ਕੀਤਾ? ਮੈਂ YouTube ਮੈਨੂੰ ਸ਼ੁਰੂ ਤੋਂ ਨਾ ਮਤਲਬ ਇੱਕ ਸ਼ੌਂਕ ਹੁੰਦਾ ਨਾ ਅੱਗਾ ਨਿਕਲਣ ਦਾ, ਬਾਹਰ ਆ ਕੇ ਆਪਦੇ ਆਪ ਨੂੰ ਪਹਿਚਾਣ ਦੇਵਣ ਦਾ। ਇੱਕ ਤਾਂ ਹੁੰਦਾ ਨਾ ਕਿ ਯਾਰ ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਉਂਝ ਤਾਂ ਨਹੀਂ। ਪੜ੍ਹਾਈ ਤਾਂ ਮੈਂ ਸ਼ੁਰੂ ਤੋਂ ਹੀ ਐਵੇਂ ਕੀਤੀ। ਫਿਰ ਨਾ ਮੈਂ ਅਗਾਵਾਂ ਦਾ ਮੈਨੂੰ ਬੜਾ ਸ਼ੌਂਕ ਸੀ, ਮੈਂ ਵੇਖਣਾ YouTube ਤੇ ਵਲੌਗਰਸ, ਟਿਕਟੋਕਰਸ, ਯਾਰ ਸ਼ੌਂਕ ਹੀ ਹੈ ਯਾਰ। ਫਿਰ ਮੈਂ ਜਦੋਂ ਵੇਖਿਆ ਨਾ, ਮਤਲਬ ਮੈਂ ਜਿਸ ਪੰਜਾਬ ਵਿੱਚ ਰਹਿੰਦੀ ਹਾਂ ਨਾ, ਮਤਲਬ ਪੰਜਾਬ ਯਾਨੀ ਜਿਸ ਪਿੰਡ 'ਚ ਰਹਿੰਦੀ ਹਾਂ, ਇੱਥੇ ਲੋਕਾਂ ਦੀ ਸੋਚ ਬੜੀ ਡਿਫਰੈਂਟ ਹੈ। ਇੰਜ ਤੇ ਲੋਕ ਨਹੀਂ ਸੋਚਦੇ, ਉਲਟਾ ਜਿਨ੍ਹਾਂ ਨੂੰ ਵੇਖਦੇ ਨੇ ਉਹਨਾਂ ਦੇ ਬਾਰੇ 'ਚ ਵੀ ਬੁਰਾ ਸੋਚਦੇ। ਅੱਛਾ, ਤਾਂ ਤੁਸੀਂ ਮੈਨੂੰ ਇੱਕ ਸਵਾਲ ਹੈ ਕਿ ਤੁਹਾਡੀ ਐਜੂਕੇਸ਼ਨ ਕਿੰਨੀ ਹੈ? ਮੈਟ੍ਰਿਕ। ਵਾਹ, ਤੇ ਠੀਕ ਹੈ, ਬੜੀ ਹੈ, ਬਹੁਤ ਹੁੰਦੀ ਹੈ ਪਿੰਡਾਂ 'ਚ, ਇੰਨੀ ਵੀ ਬਹੁਤ ਹੁੰਦੀ ਹੈ ਕਿ ਅਸੀਂ ਪਿੰਡਾਂ ਵਾਲੇ ਜੱਟ। ਹਾਂ, ਕਿ ਕੁੜੀ ਬੈਟਰੀ ਕਰ ਲਿਆ ਹੀ ਬਹੁਤ ਹੁੰਦੀ ਹੈ। ਅੱਛਾ, ਤੁਸੀਂ ਪਹਿਲੀ ਵੀਡੀਓ ਕਿਦੋਂ ਬਣਾਈ ਸੀ YouTube ਦੀ? ਮੈਂ ਪਹਿਲੀ ਵੀਡੀਓ ਬਣਾਈ ਸੀ ਅੱਜ ਤੋਂ 9 ਮਹੀਨੇ ਪਹਿਲੇ, 9ਵੇਂ ਮਹੀਨੇ ਦੇ ਵਿੱਚ ਨਾ, ਮਤਲਬ ਅੱਜ ਤੋਂ 9-10 ਮਹੀਨੇ ਪਹਿਲੇ ਬਣਾਈ ਸੀ। ਤੇ ਉਸ ਤੋਂ ਪਹਿਲੇ ਵੀ ਤੁਸੀਂ YouTube ਤੇ ਕੰਮ ਕਰਦੇ ਰਹੇ ਸੀ? ਨਹੀਂ। ਅੱਛਾ। ਡਾਇਰੈਕਟਲੀ ਮੈਂ ਪਹਿਲਾ ਵਲੌਗ ਬਣਾਇਆ, ਮੇਰਾ ਪਹਿਲਾ ਵਲੌਗ ਵਾਇਰਲ ਹੋ ਗਿਆ। ਵਾਹ। ਤੇ ਨਹੀਂ, ਇਸ ਤੋਂ ਪਹਿਲੇ ਤੁਸੀਂ ਟਿਕਟੋਕ ਵੀਡੀਓ ਬਣਾਉਂਦੇ ਸੀ ਜਾਂ ਸਿੱਧਾ YouTube ਤੇ? ਮੈਂ ਸਿੱਧਾ YouTube ਤੇ ਆਈ। ਟਿਕਟੋਕ YouTube ਤੇ ਆਉਣ ਤੋਂ 2 ਮੰਥ ਬਾਅਦ ਮੈਂ ਟਿਕਟੋਕ ਬਣਾਈ ਹੈ, ਐਪ ਹੀ ਡਾਊਨਲੋਡ 2 ਮੰਥ ਬਾਅਦ ਕੀਤਾ। ਅੱਛਾ, ਟਿਕਟੋਕ ਤੁਸੀਂ ਬਾਅਦ ਵਿੱਚ ਆਇਆ, ਮਤਲਬ 9 ਮਹੀਨੇ ਤੋਂ 7 ਮਹੀਨੇ ਹੋ ਗਏ ਹੋਣਗੇ ਟਿਕਟੋਕ ਤੇ? ਹਾਂ। ਤੇ ਜਦੋਂ ਤੁਸੀਂ ਵੀਡੀਓ ਬਾਹਰ ਨਿਕਲ ਕੇ ਬਣਾਉਂਦੇ ਹੋ ਤੇ ਪਿੰਡ ਵਾਲੇ ਦੇਖਦੇ ਹੋਣਗੇ ਕਿ ਕੁੜੀ ਵੀਡੀਓ ਬਣਾ ਰਹੀ ਹੈ। ਹਾਂ। ਤੇ ਕਦੇ ਕਿਸੇ ਪਿੰਡ ਵਾਲੇ ਨੇ ਕਿਹਾ ਕਿ ਕੁੜੀ ਕੀ ਕਰ ਰਹੀ? ਨਹੀਂ। ਹਾਂ, ਕੰਡਿਓ ਪਿੱਛੇ ਤਾਂ ਫਿਰ ਸਾਰੇ ਗੱਲ ਕਰ ਲੈਂਦੇ ਨੇ, ਮੂੰਹ ਤੇ ਕੋਈ ਨਹੀਂ ਕਰਦਾ। ਤੇ ਰਿਸ਼ਤੇਦਾਰਾਂ ਚੋਂ ਸਪੋਰਟ ਹੁੰਦੀ ਹੈ? ਸ਼ੁਰੂਆਤ ਤੇ ਤਾਂ ਨਹੀਂ ਹੈ, ਲੇਕਿਨ ਹੁਣ ਰਿਸ਼ਤੇਦਾਰ ਇਤਨਾ ਉਹ ਫੀਲ ਨਹੀਂ ਕਰਦੇ, ਉਲਟਾ ਖੁਸ਼ ਹੁੰਦੇ ਨੇ। ਇੱਕ ਸਟਾਰ ਬੈਠੀ ਹੈ। ਤੇ ਹੁਣੇ ਮੈਂ ਵੇਖਿਆ ਸੀ ਜੀ, ਇੱਕ ਇਹਨਾਂ ਦੇ ਕੋਲ ਆਂਟੀ ਜੀ ਆਏ ਤੇ ਉਹਨਾਂ ਨੇ ਸੈਲਫੀ ਲਈ, ਕਹਿੰਦੇ ਸਨਾ ਸੈਲਫੀ ਲੈਣੀ ਹੈ। ਤੇ ਸਨਾ ਨੇ ਕਿਹਾ 2 ਮਿੰਟ ਠਹਿਰੋ, ਤੇ ਉੱਥੋਂ ਮੈਨੂੰ ਫੀਲ ਹੋਇਆ ਸਟਾਰ ਨੇ ਭਾਈ। ਤੇ ਲੋਕ ਜਦੋਂ ਸੈਲਫੀਆਂ ਲੈਣ ਨਾ ਤੇ ਬੰਦੇ ਨੂੰ ਫੀਲ ਹੁੰਦਾ ਕਿ ਸਟਾਰ ਹੁੰਦਾ। ਤੇ ਅੱਛਾ ਜੀ ਸਨਾ ਜੀ, ਸਾਨੂੰ ਹੋਰ ਆਪਣੀ ਜ਼ਿੰਦਗੀ ਦੇ ਬਾਰੇ ਕੁਝ ਦੱਸੋ ਕਿ ਤੁਸੀਂ ਇੱਥੇ ਪੰਜਾਬ ਵਿੱਚ ਕਿੰਨੀ ਦੇਰ ਤੋਂ ਰਹਿ ਰਹੇ ਹੋ? ਤੁਸੀਂ ਜਿਵੇਂ ਕਿ ਦੱਸਿਆ ਤੁਸੀਂ ਕਰਾਚੀ ਰਹਿੰਦੇ ਹੋ। ਮੈਂ ਪੈਦਾ ਵੀ ਕਰਾਚੀ ਹੋਈ ਹਾਂ ਤੇ ਮੈਨੂੰ ਇੱਥੇ ਰਹਿੰਦਿਆਂ ਨਾ ਕੋਈ 4-1 ਸਾਲ ਹੋਏ, ਬਸ ਉਸ ਤੋਂ ਜ਼ਿਆਦਾ ਨਹੀਂ। 4-5 ਸਾਲ ਹੋਇਆ ਇੱਥੇ ਸ਼ਿਫਟ ਹੋਇਆ ਤੇ ਦੁਬਾਰਾ ਕਰਾਚੀ ਜਾ ਰਹੇ, ਤੁਹਾਨੂੰ ਪਤਾ ਹੀ ਹੈ। ਪੱਕੀ ਇਹ ਪੱਕੇ ਜੀ ਕਰਾਚੀ ਜਾ ਰਹੇ ਨੇ, ਪੰਜਾਬ ਛੱਡ ਰਹੇ ਨੇ। ਤਾਂ ਅੱਛਾ, ਪੰਜਾਬ ਤੁਹਾਨੂੰ ਕਿਵੇਂ ਲੱਗਿਆ ਫਿਰ? ਤੁਸੀਂ ਜੇ ਇੱਥੇ ਇੱਕ ਮਤਲਬ ਕੋਈ ਕਿੰਨੇ ਸਾਲ ਗੁਜ਼ਾਰਿਆ ਤੁਸੀਂ ਇੱਥੇ? 4-5 ਸਾਲਾਂ 'ਚ ਤੁਸੀਂ ਘੁੰਮੇ ਫਿਰੇ ਹੋ, ਤੇ ਕਿਵੇਂ ਲੱਗਿਆ? ਮਜ਼ੇਦਾਰ ਹੈ। ਪੰਜਾਬ ਵਿੱਚ ਵੈਸੇ ਕਿੱਥੇ ਗਏ? ਸਿਰਫ ਲਾਹੌਰ। ਤੇ ਫਿਰ ਤੁਸੀਂ ਲਾਹੌਰ ਆਏ ਤੁਸੀਂ? ਲਾਹੌਰ ਵੀ ਪਤਾ ਕਿਉਂ ਗਈ ਸੀ, ਹਰ ਕੋਈ ਕਹਿੰਦਾ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਲਾਹੌਰ ਗਿਆ ਸੀ। ਅਸੀਂ ਨਾ ਜੰਮਣ ਗਈ ਸੀ। ਅਸੀਂ ਨਾ ਅਸਲ ਵਿੱਚ ਬਣਾਉਂਦੇ ਆ, ਸਾਡਾ ਜਿਹੜੀ ਆ ਨਾ ਸਿੱਖ ਕਮਿਊਨਿਟੀ ਤੇ ਵੀਡੀਓਜ਼ ਬਹੁਤ ਹੁੰਦੀਆਂ ਨੇ ਪੰਜਾਬੀ ਪ੍ਰਚਾਰ ਦੀਆਂ ਨਾ, ਤੇ ਅਸੀਂ ਉਹਨਾਂ ਤੇ ਬਹੁਤ ਵੀਡੀਓ ਬਣਾਉਂਦੇ ਆ। ਤੇ ਉਹ ਜਦੋਂ ਆਉਂਦੇ ਹਨ ਨਾ ਤੇ ਉਹ ਕਹਿੰਦੇ ਨੇ ਜਦੋਂ ਲਾਹੌਰ ਆ ਜਾਣਾ ਤਾਂ ਉਹਨਾਂ ਨੇ ਕਹਿਣਾ ਜੀ ਅਸੀਂ ਲਾਹੌਰ ਇੱਕ ਵਾਰੀ ਜ਼ਰੂਰ ਦੇਖਣਾ। ਕਿ ਸਾਰੇ ਕਹਿੰਦੇ ਆ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਹਕੀਕਤ ਗੱਲ ਹੈ, ਅਸੀਂ ਜੰਮਣਾ ਚਾਹੁੰਦੇ ਆ। ਤੇ ਮੇਰਾ ਵਲੌਗ ਵੀ ਜਾ ਕੇ ਪਿੱਛੇ ਵੇਖ ਲਓ, ਮੈਂ ਲਾਹੌਰ ਗਈ ਸੀ ਤੇ ਮੈਂ ਉੱਥੇ ਜਾ ਕੇ ਮਨਾਰੇ ਪਾਕਿਸਤਾਨ ਤੇ ਕਹਿ ਰਹੀ ਸੀ ਕਿ ਅੱਜ ਮੈਂ ਪੈਦਾ ਹੋ ਗਈ। ਅੱਛਾ ਸਨਾ ਜੀ, ਇੱਕ ਹੋਰ ਸਵਾਲ ਹੈ ਕਿ ਤੁਸੀਂ ਦੱਸੋ ਕਿ ਇੱਥੇ ਇਸ ਜਗ੍ਹਾ ਤੇ ਜਿਹੜੇ ਪਿੰਡ 'ਚ ਅਸੀਂ ਹੈਗੇ ਆ, ਇੱਥੇ ਤੁਹਾਡੇ ਕੋਈ ਦੋਸਤ, ਕੋਈ ਯੂਟਿਊਬਰ ਬਣੇ ਨਵੇਂ? ਜਿਵੇਂ ਕੁੜੀਆਂ ਇੱਥੇ ਹੋਰ ਵੀ ਕੋਈ ਯੂਟਿਊਬਰ ਨਹੀਂ ਤੁਹਾਡੇ ਤੋਂ ਇਲਾਵਾ? ਨਹੀਂ, ਸਾਡੇ ਪਿੰਡ 'ਚ ਤਾਂ ਕੋਈ ਵੀ ਨਹੀਂ।
ਤੁਹਾਡੇ ਇਸ ਤੋਂ ਇਲਾਵਾ ਸ਼ਹਿਰ ਦੋਸਤ ਹੋਣ ਕੋਈ ਜਿਨ੍ਹਾਂ ਨੇ ਤੁਹਾਡੇ ਨਾਲ ਮਿਲ ਕੇ ਵੀਡੀਓ ਬਣਾਈਆਂ ਹੋਣ? ਨਹੀਂ ਐਸਾ ਕੋਈ ਵੀ ਨਹੀਂ। ਅੱਛਾ ਕਦੇ ਮੈਂ ਐਸੇ ਕਿਸੇ ਨੂੰ ਯਾਦ ਹੀ ਨਹੀਂ ਅੱਛਾ ਰੱਖਿਆ ਚਲੋ ਕਦੇ। ਛੱਡੋ ਅੱਛਾ ਸਰ ਜੀ ਇੱਕ ਪਰਸਨਲ ਸਵਾਲ, ਹਾਂ ਤੁਸੀਂ ਸ਼ਾਦੀ ਕਦੋਂ ਕਰ ਰਹੇ ਹੋ? ਸ਼ਾਦੀ ਸਾਰਿਆਂ ਨੂੰ ਘੁੰਮ ਫੇਰ ਕੇ ਸ਼ਾਦੀ ਤੇ ਹੁਣ ਕੋਈ ਚੰਗਾ ਮੁੰਡਾ ਲੱਭੂਗਾ ਤੇ ਕਰੂੰਗੀ ਨਾ। ਐਡਾ ਚੰਗਾ ਕੋਲ ਮੁੰਡਾ ਬੈਠਾ ਹੈ ਫਿਰ ਵੀ ਕੁੜੀ ਵੇਖ ਕੇ ਕਹਿ ਰਹੀ ਹੈ। ਚਲੋ ਖੈਰ ਜਦੋਂ ਬਈ ਚੰਗਾ ਮੁੰਡਾ ਲੱਭ ਗਿਆ ਤੇ ਕੁੜੀ ਸ਼ਾਦੀ ਵੀ ਕਰ ਲਓ। ਹਾਂ ਸ਼ਾਦੀ ਤਾਂ ਮਤਲਬ ਮੁਸਲਮਾਨ ਯਾਰ ਸੁन्नत है गई वो तो करनी करनी है ठीक है। और इंशाल्लाह मैं जिस मतलब ਜਿਹੜਾ ਮੇਰਾ ਮਕਸਦ ਹੈ ਨਾ ਮੇਰੇ ਅੰਮੀ ਅੱਬੂ ਨੂੰ ਸਪੋਰਟ ਕਰਨਾ, ਘਰਦਿਆਂ ਨੂੰ ਜਦੋਂ ਉਹ ਮੈਨੂੰ ਲੱਗਾ ਨਾ ਕਿ ਯਾਰ ਹਾਂ ਫਾਈਨਲੀ ਹੁਣ ਮੈਂ ਪੁਰਸਕੂਨ ਆ ਗਈ, ਮੇਰੇ ਘਰਦਿਆਂ ਨੂੰ ਕੋਈ ਮਸਲਾ ਨਹੀਂ, ਉਸ ਟਾਈਮ ਮੈਂ ਸ਼ਾਦੀ ਕਰਨੀ ਹੈ ਤੇ ਕੋਈ ਅੱਛਾ ਮੇਰਾ ਰਿਸ਼ਤਾ ਤਾਂ ਕਿਉਂ ਨਹੀਂ ਕਰਨੀ, ਸੁਣਨਾ ਤੇ ਕਰਨੀ ਚਾਹੀਦੀ ਹੈ ਯਾਰ। ਅੱਛਾ ਜਦੋਂ ਪਹਿਲੀ ਵੀਡੀਓ ਤੁਹਾਡੀ ਵਾਇਰਲ ਹੋਈ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ, ਕੀ ਫੀਲ ਕੀਤਾ ਉਦੋਂ ਤੁਸੀਂ? ਖੁਸ਼ੀ ਹੋਈ ਸੀ। ਓ ਮਾਈ ਗॉड ਆਈ ਐਮ ਸਟਾਰ। ਓ ਮਾਈ ਗॉड ਫੀਲਿੰਗ ਸਟਾਰ ਹੈ ਸਟਾਰ ਫੀਲਿੰਗ। ਮੇਰੀ ਵੀਡੀਓ ਵਾਇਰਲ ਹੋਈ, ਮੈਨੂੰ ਇੰਨੀ ਕੋਈ ਖੁਸ਼ੀ यार शुक्र है। मैं कहा मैं मेरे ज़हन च गल सी कि पता है इस फील्ड में कितने लोग हैं, कितने सालों तो मेहनत कर रहे लेकिन शोधिया ना कुछ भी नहीं हो पाता। बहुत अरसा लगे रहंदे, 1000 सब्सक्राइबर भी नहीं होंदे उस तो बाद बहुत मेहनत 4 5 साल मेहनत करते तां जाके कुछ उन्होंने हासिल होंदी थोड़ी बहुत पहचान। फिर जिन्हों 1 महीने के अंदर अंदर पहचान थोड़ी मिल जाए वो किस्मत वाला नहीं होंदा। 15 दिन के अंदर अंदर मेरे 1200 सब्सक्राइबर हो गए ਤੇ ਮੈਂ ਕਿਸਮਤ ਵਾਲੀ ਨਹੀਂ ਹੈ। ਅੱਛਾ ਜੀ ਇਹ ਕੁੜੀ ਜੇ ਮੇਰੇ ਪਿੰਡ ਦੇ ਲਾਗੇ ਰਹਿੰਦੀ, ਲੇਕਿਨ ਮੇਰੇ ਪਿੰਡ ਦੇ ਲਾਗੇ ਰਹਿੰਦੇ ਸੀ, ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੇ ਪਿੰਡ ਦੇ ਲਾਗੇ ਰਹਿੰਦੇ ਨੇ। ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਿੰਡ ਦੇ ਨਾਲ ਰਹਿੰਦੇ ਨੇ ਤਾਂ ਫਿਰ ਮੈਂ ਕਿਹਾ ਜੀ ਮਿਲਣਾ ਜ਼ਰੂਰ ਆ। ਤੇ ਲੇਕਿਨ ਅੱਜ ਵਾਸਤੇ ਜੀ ਇੰਨਾ ਹੀ ਕਿ ਅਸੀਂ ਸਨਾ ਜ਼ੁਲਫਕਾਰ ਜੀ ਹੋਰਾਂ ਨੂੰ ਮਿਲੇ ਔਰ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਜੇ ਤੁਹਾਡਾ ਵੀ ਕੋਈ ਸਵਾਲ ਹੋਏ ਤਾਂ ਤੁਸੀਂ ਥੱਲੇ ਕਮੈਂਟ ਕਰਿਓ। ਜੇ ਤੁਸੀਂ ਚਾਹੋਗੇ ਕਿ ਅਸੀਂ ਇਹਨਾਂ ਨਾਲ ਵੀਡੀਓ ਵਲੌਗ ਦੁਬਾਰਾ ਕਰੀਏ ਤੇ ਉਹਦੇ ਵਾਸਤੇ ਵੀ ਤੁਸੀਂ ਕਮੈਂਟ ਕਰਨਾ। ਇਹਨਾਂ ਦੇ ਕੋਲ ਦੁਬਾਰਾ ਵਲੌਗ ਕਰਨ ਵਾਸਤੇ ਤੁਹਾਨੂੰ ਕਰਾਚੀ ਹੋਣਾ ਪੜੇ। ਨਹੀਂ ਅਸੀਂ ਤੁਹਾਨੂੰ ਪੰਜਾਬ ਬੁਲਾ ਲਵਾਂਗੇ ਕਿ ਨਹੀਂ ਪੰਜਾਬ ਨਾਲ ਲਗਾਓ ਤੇ ਤੁਹਾਨੂੰ ਹੋ ਗਿਆ ਨਾ। ਦੇਖੋ ਤੁਸੀਂ ਇੱਥੇ ਰਹੇ ਹੋ 6-7 ਸਾਲ ਹੈ ਨਾ। ਹਾਂ ਅਦਾ ਬਿੱਲੀ ਦਾ ਬੱਚਾ ਪਾਲ ਲਓ ਤਾਂ ਉਹਦੇ ਨਾਲ ਇਤਨੀ ਮੁਹੱਬਤ ਹੋ ਜਾਂਦੀ ਹੈ। ਉਹ ਤੁਸੀਂ ਜ਼ਾਰੀ ਜੀ ਗੱਲ ਹੈ ਕਿ ਬਿੱਲੀ ਰੱਖੀ ਵੀ ਹੋਈ ਹੈ। ਉਹ ਮੇਰੀ ਜਾਨ ਹੈ। ਹੈ ਕਿ ਨਹੀਂ? ਹੈ। ਉਹ ਬਿੱਲੀ ਦਾ ਨਾਂ ਕੀ ਹੈ ਜੀ? ਦੱਸਿਓ ਜ਼ਰਾ। ਉਹਦਾ ਨਾਂ ਨਾ ਪੁੱਛੋ ਯਾਰ, ਉਹਦਾ ਨਾਂ ਬੜਾ ਅਜੀਬ ਜੀ। ਨਹੀਂ ਦੱਸ ਦਿਓ। ਉਹਦਾ ਨਾਂ ਫੈਸੀ। ਮੇਰਾ ਨਾਂ ਫੈਸਲ ਹੈ। ਚੈੱਕ ਕਰੋ ਜੀ ਨਾ। ਜਦੋਂ ਇਹਨਾਂ ਨੇ ਇਹਨੂੰ ਬੁਲਾਇਆ ਨਾ ਤੇ ਮੈਨੂੰ ਲੱਗਿਆ ਕਿ ਫੈਸੀ ਉਲਟਾ ਨਾਮ ਮਤਲਬ ਮੇਰਾ ਸਾਡਾ ਫੈਸਲੀ। ਤੇ ਮੈਨੂੰ ਫੀਲ ਹੋਇਆ ਕਿ ਕਿਤੇ ਮੈਨੂੰ ਤਾਂ ਮੈਂ ਕੰਨ ਚੁੱਕੇ ਜਰਾ। ਮੈਂ ਕਿਹਾ ਚੱਲ ਮੈਂ ਦੇਖਿਆ ਇੱਕ ਵਾਰੀ, ਮੈਂ ਕਿਹਾ ਕੀ ਨਾਂ ਇਹਦਾ? ਇਹਨਾਂ ਨੇ ਫਿਰ ਦੱਸਿਆ ਫੈਸੀ। ਇਹ ਬੜਾ ਨਾਂ ਹੈ ਜੀ। ਤੇ ਸਨਾ ਜੀ ਸਾਡੇ ਪੰਜਾਬੀ ਪ੍ਰਚਾਰ ਦੀ ਆਡੀਅנס ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਜਾਂਦੇ ਪੰਜਾਬੀ ਕੌਮ ਨੂੰ? ਕੀ ਮੈਸੇਜ ਯਾਰ ਇਹੀ ਮੈਸੇਜ ਦੇਣਾ ਚਾਹੀਦਾ, ਲੜਕੀਆਂ ਜਿੰਨੀਆਂ ਵੀ ਹਨ ਨਾ ਉਹਨਾਂ ਨੂੰ ਅੱਗੇ ਨਿਕਲ ਕੇ ਆਉਣਾ ਚਾਹੀਦਾ ਹੈ, ਆਪਦੀ ਮਿਹਨਤ ਕਰਨੀ ਚਾਹੀਦੀ ਹੈ, ਆਪਦਾ ਇੱਕ ਨਾਮ ਬਣਾਉਣਾ ਚਾਹੀਦਾ। ਇਹ ਨਾ ਸਮਝੋ ਸੋਸ਼ਲ ਮੀਡੀਆ ਪਲੇਟਫਾਰਮ ਕੋਈ ਗਲਤ ਨਹੀਂ ਹੈ ਯਾਰ, ਲੋਕਾਂ ਦੀ ਸੋਚ ਗਲਤ ਹੈ। ਜਿਹੜੇ ਲੋਕ ਗਲਤ ਸੋਚਦੇ ਨੇ ਉਹ ਬੈਠੇ ਰਹਿਣ ਆਪਣੇ ਘਰ ਭਾਵੇਂ, ਤੇ ਜਿਹੜੇ ਅੱਛਾ ਸੋਚਦੇ ਨੇ ਅੱਗੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜ਼ਰੂਰ ਟਰਾਈ ਕਰਨਾ ਚਾਹੀਦਾ ਕਿਉਂਕਿ ਨਾ ਇਹ ਇੱਕ ਐਸਾ ਪਲੇਟਫਾਰਮ ਹੈ ਬਣਾਉਣ ਵਾਂ ਤੇ ਆਵੇ ਤੇ ਬੰਦੇ ਦੀ ਜ਼ਿੰਦਗੀ ਬਣ ਜਾਂਦੀ। ਤੇ ਜ਼ਰੂਰ ਮਿਹਨਤ ਕਰੋ। ਚਲੋ ਜੀ ਇਸੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਕਿਸੇ ਬੜੀ ਗਰਮੀ ਹੈ ਹੋਰ ਨਵੀਂ ਵੀਡੀਓ ਨਾਲ। ਇੱਥੇ ਬੜੀ ਗਰਮੀ, ਪਿੱਛੇ ਕਮਾਨ ਦੀ ਫਸਲ ਹੈ ਤੇ ਹਬਸ ਨਿਕਲ ਰਹੀ ਹੈ ਤੇ ਬਸ ਪਸੀਨੇ ਨਿਕਲ ਰਹੇ ਨੇ। ਚਲੋ ਜੀ ਇਜਾਜ਼ਤ ਦਿਓ, ਰੱਬ ਰੱਖਾ।